ਸੱਜਣੋਂ ਤੇ ਮਿੱਤਰੋ, ਕਿਸੇ ਵੀ ਸਮਾਜ ਦੀ ਤਰੱਕੀ ਦਾ ਮੁੱਢ ਬਾਸ਼ਊਰ ਤੇ ਤਾਲੀਮ ਯਾਫਤਾ ਕੌਮ ਨੂੰ ਮੰਨਿਆ ਜਾਂਦਾ ਹੈ। ਜਿਸ ਸਮਾਜ ਦੇ ਲੋਕ ਇਲਮੀ ਤੇ ਫਿਕਰੀ ਵੱਲ ਨੂੰ ਮੁਤਬਰ ਹੋਣਗੇ, ਉਹ ਕਿਸੇ ਵੀ ਔਖੇ ਮਰਲੇ ਵਿੱਚ ਆਸਾਨੀ ਨਾਲ ਲੱਗ ਜਾਏਗਾ। ਤੇ ਜਿੱਥੇ ਇਲਮੀ ਤੇ ਗਲਤਫਹਿਮੀਆਂ ਤੇ ਮੁਗਾਲਤੇ ਕਸਰਤ ਨਾਲ ਪਾਏ ਜਾਂਦੇ ਹੋਣਗੇ, ਉਹ ਕੌਮਾਂ ਦਾਇਰੇ ਦਾ ਅਜਿਹਾ ਸਫ਼ਰ ਕਰਕੇ ਥੱਕਦੀਆਂ ਰਹਿਣਗੀਆਂ ਜਿਹੜਾ ਕਦੀ ਕਿਸੇ ਮੰਜ਼ਿਲ ਤੇ ਨਹੀਂ ਪਹੁੰਚਦਾ। ਵੇਖਿਆ ਜਾਏ ਤੇ ਪਾਕਿਸਤਾਨ ਦੇ ਹਾਲਾਤ ਵੀ ਦਾਇਰੇ ਵਿੱਚ ਸਫ਼ਰ ਕਰਨ ਵਾਲੇ ਨੇ। ਅਸੀਂ ਜਿੱਥੋਂ ਆਗਾਜ਼ ਕਰਦੇ ਹਾਂ, ਕੁਛ ਚਿਰ ਮਗਰੋਂ ਫਿਰ ਉੱਥੇ ਆਣ ਖਲੋਤੇ ਹੁੰਦੇ ਹਾਂ। ਉਂਝ ਤੇ ਅਸੀਂ ਬੜਾ ਤੇਜ਼ ਸਫ਼ਰ ਕਰਨ ਦਾ ਦਾਅਵਾ ਰੱਖਦੇ ਹਾਂ, ਪਰ ਸੱਚੀ ਗੱਲ ਇਹ ਹੈ ਕਿ ਬਾਰ-ਬਾਰ ਮੰਜ਼ਿਲਾਂ ਉੱਤੇ ਆਪਣੇ ਦੇ ਦਾਅਵੇ ਕਰਨ ਦੇ ਬਾਵਜੂਦ ਅਸੀਂ ਰਾਹਾਂ ਦੀਆਂ ਘੁੰਮਣ ਘੇਰੀਆਂ ਵਿੱਚ ਹੀ ਉਮਰਾਂ ਗਾਲ-ਗਾਲ ਕੇ ਬਰਬਾਦ ਹੋ ਰਹੇ ਹਾਂ। ਤੁਸੀਂ ਵੇਖੋ, ਚੀਨ ਸਣੇ ਕਿੰਨੇ ਹੀ ਮੁਲਕ ਸਾਡੇ ਮਗਰੋਂ ਤਰੱਕੀ ਦਾ ਸਫ਼ਰ ਤੈਅ ਕਰਕੇ ਬਹੁਤ ਅਗਾਂਹ ਚਲੇ ਗਏ। ਮੈਨੂੰ ਯਾਦ ਹੈ ਕਿ ਸਾਡੇ ਇੱਕ ਸੀਨੀਅਰ ਸਿਆਸਤਦਾਨ 1992 ਵਿੱਚ ਜਦੋਂ ਬੀਜਿੰਗ ਗਿਆ ਅਤੇ ਉਦੋਂ ਚੀਨੀਆਂ ਨੇ ਪੁੱਛਿਆ ਕਿ ਤੁਹਾਨੂੰ ਇੱਥੇ ਆ ਕੇ ਕੀ ਮਹਿਸੂਸ ਹੋ ਰਿਹਾ। ਸਾਡੇ ਸਿਆਸਤਦਾਨ ਆਖਿਆ ਕਿ ਮੈਨੂੰ ਇੰਝ ਹੀ ਲੱਗ ਰਿਹਾ ਜਿਵੇਂ ਮੈਂ ਕਰਾਚੀ ਆ ਗਿਆ। ਤੁਸੀਂ ਅੰਦਾਜ਼ਾ ਕਰੋ, ਇਹ ਕੁਛ ਸਦੀ ਜਾਂ ਡੇਢ ਸਦੀ ਪੁਰਾਣੀ ਗੱਲ ਨਹੀਂ, ਸਿਰਫ 25 ਤੋਂ 30 ਸਾਲ ਪੁਰਾਣਾ ਵਾਕਿਆ ਹੈ, ਜਿਹਨੂੰ ਸਾਡਾ ਨੈਸ਼ਨਲ TV ਅੱਜ ਵੀ ਮਿਸਾਲ ਦੇ ਤੌਰ 'ਤੇ ਪੇਸ਼ ਕਰਦਾ ਹੈ। ਮੈਂ ਅੱਜ ਦੀ ਗੱਲ ਦੇ ਆਗਾਜ਼ ਵਿੱਚ ਅਰਜ਼ ਕੀਤੀ ਸੀ ਕਿ ਤਾਲੀਮ ਦੇ ਨਾਲ ਨਾਲ ਫਿਕਰੀ ਅਤੇ ਸ਼ੌਰੀ ਬਲੂਗਤ ਕੌਮਾਂ ਦੀ ਤਰੱਕੀ 'ਚ ਅਹਿਮ ਕਿਰਦਾਰ ਅਦਾ ਕਰਦੀ ਹੈ। ਤਾਲੀਮ ਸਿਰਫ ਡਿਗਰੀਆਂ ਲੈਣ ਦਾ ਨਾਂ ਨਹੀਂ, ਨਾ ਹੀ ਵੱਡੇ ਇਲਮੀ ਅਦਾਰੇ ਪੜਿਆਰਾਂ ਨੂੰ ਸ਼ੌਰ ਅਤੇ ਇਲਮ ਦੀ ਜ਼ਮਾਨਤ ਨੇ। ਇਲਮ ਉਹ ਉਸਤਾਦ ਦਿੰਦਾ ਹੈ ਜਿਹੜਾ ਇਮਾਨਦਾਰੀ ਅਤੇ ਪੂਰੇ ਜਜ਼ਬੇ ਦੇ ਨਾਲ ਆਪਣੀ ਕੌਮ ਦੀ ਤਰੱਕੀ ਦਾ ਖ਼ਾਬ ਤਾਬੀਰ ਕਰਨ ਦਾ ਹੌਸਲਾ ਰੱਖਦਾ ਹੈ, ਜਿਹੜਾ ਹਾਲਾਤਾਂ ਦੇ ਗਿਲੇ ਸ਼ਿਕਵੇ ਨਹੀਂ ਕਰਦਾ, ਬਲਕਿ ਟਾਟ ਦੀ ਬੋਰੀ ਉੱਤੇ ਬੈਠੇ ਪੜਿਆਰ ਨੂੰ ਵੀ ਇੰਝ ਪੜ੍ਹਾਉਂਦਾ ਹੈ ਵੀ ਉਹ ਜਦੀਦ ਸਹੂਲਤਾਂ ਹਾਸਲ ਕਰਕੇ ਬਿਹਤਰੀਨ ਕਿਸਮ ਦੇ ਮਾਹੌਲ ਵਿੱਚ ਤਾਲੀਮ ਦੇ ਰਿਹਾ ਹੈ। ਮਤਲਬ ਕਿ ਚੰਗੇ ਉਸਤਾਦ ਅਤੇ ਮੁਅੱਲਮ ਲਈ ਹਾਲਾਤ ਦਾ ਗਿਲਾ ਬੇਕਾਰ ਅਤੇ ਫਜ਼ੂਲ ਗੱਲ ਹੈ। ਹੁਣ ਤੁਸੀਂ ਆ ਜਾਓ ਆਪਣੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਵੱਲ। ਅੱਜ ਕੱਲ੍ਹ ਇਹਨਾਂ ਦੇ ਉਸਤਾਦ ਮੁਸਲਸਲ ਵਜ਼ੀਰ ਤਾਲੀਮ ਦੀ ਇਸ ਗੱਲ ਤੋਂ ਸੀਖ ਪਾ ਨੇ ਕਿ ਉਹਨਾਂ ਨੇ ਉਸਤਾਦਾਂ ਦਾ ਜ਼ਿਕਰ ਕਰਦਿਆਂ ਹੀ ਕਿਉਂ ਆਖਿਆ ਹੈ ਕਿ ਸਰਕਾਰੀ ਸਕੂਲਾਂ ਵਿੱਚ ਟੂਟੀਆਂ ਚੋਰੀ ਹੋ ਜਾਂਦੀਆਂ ਨੇ ਅਤੇ ਕਦੇ ਕੋਈ ਦੂਜਾ ਸਮਾਨ। ਮਿੱਤਰ ਪਿਆਰਿਓ, ਮੇਰੀ ਗੱਲ ਬੜੇ ਹੌਸਲੇ ਨਾਲ ਸੁਣਨਾ। ਸਾਡੇ ਸਰਕਾਰੀ ਸਕੂਲਾਂ ਦੇ ਉਸਤਾਦ ਦੀ ਤਰ੍ਹਾਂ ਮਾਸ਼ਾਅੱਲਾ ਚੰਗੀ ਭਲੀ ਹੈ। ਜਿੰਨੇ ਵੇਲੇ ਤੱਕ ਉਹ ਸਰਕਾਰੀ ਡਿਊਟੀ ਅੰਜਾਮ ਦਿੰਦੇ ਨੇ, ਇੰਨਾ ਮੁਕਤਸਰ ਵੇਲਾ ਸ਼ਾਇਦ ਹੀ ਕਿਸੇ ਹੋਰ ਸਰਕਾਰੀ ਮੁਲਾਜ਼ਮ ਨੂੰ ਦਫ਼ਤਰ 'ਚ ਕੰਮ ਕਰਨਾ ਪੈਂਦਾ ਹੋਵੇ। ਉਸਤਾਦ ਨੂੰ ਇਹ ਸਹੂਲਤ ਵੀ ਹਾਸਲ ਹੈ ਕਿ ਉਹਨੇ ਸਾਲ ਵਿੱਚ ਮਸਾਂ ਹੀ 6 ਤੋਂ 7 ਮਹੀਨੇ ਪੜ੍ਹਾਉਣਾ ਹੈ। ਬਾਕੀ ਗਰਮੀਆਂ, ਸਰਦੀਆਂ ਅਤੇ ਦੂਜੀਆਂ ਸਰਕਾਰੀ ਛੁੱਟੀਆਂ, ਇਹਦੇ ਨਾਲ ਨਾਲ ਕਦੀ ਹੜ੍ਹ ਆ ਗਿਆ ਅਤੇ ਕਦੀ ਕਰੋਨਾ ਵਾਇਰਸ ਜਾਂ ਮੁਸੀਬਤ ਖਾਨੇ। ਮਤਲਬ ਇਹ ਕਿ ਉਸਤਾਦ ਕੋਲ ਆਪਣੀ ਸਰਕਾਰੀ ਡਿਊਟੀ ਅੰਜਾਮ ਦੇਣ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਆਪਸ਼ਨ ਹੁੰਦੇ ਨੇ। ਜੇਕਰ ਆਪਣੀ ਡਿਊਟੀ ਮਗਰੋਂ ਕਿਸੇ ਹੋਰ ਥਾਂ ਵਿੱਚ ਪਾਰਟ ਟਾਈਮ ਕਰ ਲਵੇ ਤਾਂ ਫਿਰ ਮਜ਼ੀਦ ਫਾਇਦੇ ਅਤੇ ਮਜ਼ੀਦ ਮੌਜਾਂ। ਵੇਖਿਆ ਜਾਏ ਤਾਂ ਸਾਡੇ ਬੇਸ਼ਤਰ ਉਸਤਾਦ ਸਕੂਲ ਦੀ ਮੁਲਾਜ਼ਮਤ ਦੇ ਨਾਲ ਨਾਲ ਕਈ ਦੂਜੀਆਂ ਨੌਕਰੀਆਂ ਅਤੇ ਕਾਰੋਬਾਰ ਵੀ ਕਰਦੇ ਨੇ। ਇਹਦੀ ਵਜ੍ਹਾ ਕੋਈ ਵੀ ਹੋ ਸਕਦੀ ਹੈ। ਤੁਸੀਂ ਆਖ ਸਕਦੇ ਹੋ ਕਿ ਜਿੰਨੀ ਤਨਖਾਹ ਉਹਨੂੰ ਦਿੱਤੀ ਜਾਂਦੀ ਹੈ ਉਹਦੇ ਵਿੱਚ ਗੁਜ਼ਾਰਾ ਕਰਨਾ ਮੁਸ਼ਕਿਲ ਹੈ। ਇਹ ਵੀ ਆਖ ਸਕਦੇ ਹੋ ਕਿ ਇੱਕ ਉਸਤਾਦ ਲਈ ਕਲਾਸ ਪੜ੍ਹਾਉਣਾ ਤਾਂ ਹੀ ਸੌਖਾ ਹੋਏਗਾ ਜੇਕਰ ਉਹ ਮੁਆਸ਼ੀ ਮਸਾਇਲ ਤੋਂ ਆਜ਼ਾਦ ਰਹੇਗਾ। ਇਹ ਸਭੇ ਗੱਲਾਂ ਆਪਣੀ ਥਾਂ 'ਤੇ ਠੀਕ ਹੋ ਸਕਦੀਆਂ ਨੇ। ਮਿੱਤਰ ਪਿਆਰਿਓ, ਤੁਸੀਂ ਕਦੀ ਆਪਣੇ ਨੇੜੇ ਦੇ ਕਿਸੇ ਵੀ ਸਰਕਾਰੀ ਸਕੂਲ ਦਾ ਹਾਲ ਵੇਖਿਆ? ਸਰਕਾਰ ਤਾਂ ਉੱਥੇ ਸਹੂਲਤਾਂ ਪੂਰੀਆਂ ਦੇ ਰਹੀ ਹੈ। ਹਰ ਸਕੂਲੇ ਪੀਣ ਦਾ ਪਾਣੀ ਮੌਜੂਦ ਹੈ, ਗਲਾਸ ਅਤੇ ਟੂਟੀਆਂ ਆਪਣੀ ਆਪਣੀ ਥਾਵੇਂ ਹਨ। ਸਾਰੇ ਕਲਾਸਰੂਮਾਂ 'ਚ ਪੱਖੇ ਵੀ ਲੱਗੇ ਹੋਏ ਨੇ ਅਤੇ ਚੱਲਦੇ ਵੀ ਨੇ। ਜਿਨ੍ਹਾਂ ਸਕੂਲਾਂ ਵਿੱਚ ਫਿਲਟਰੇਸ਼ਨ ਪਲਾਂਟ ਲੱਗੇ ਨੇ, ਕੀ ਉਹਨਾਂ ਦੇ ਫਿਲਟਰ ਬਾਕਾਇਦਗੀ ਨਾਲ ਤਬਦੀਲ ਹੁੰਦੇ ਨੇ? ਕੀ ਜਿਹੜੇ ਸਰਕਾਰੀ ਫੰਡ ਹਰ ਹੈਡਮਾਸਟਰ ਦਿੱਤੇ ਜਾਂਦੇ ਨੇ ਉਹਨਾਂ ਥਾਵਾਂ ਉੱਤੇ ਖਰਚ ਕਰਦਾ ਹੈ ਜਿੱਥੇ ਹਾਲਾਤ ਦਾ ਤਕਾਜ਼ਾ ਹੁੰਦਾ ਹੈ, ਜਾਂ ਫਿਰ ਵਿਖਾਵੇ ਲਈ ਥੋੜ੍ਹਾ ਬਹੁਤਾ ਫੰਡ ਖਰਚ ਕਰਕੇ ਬਾਕੀ ਇੱਧਰ ਉੱਧਰ ਕਰ ਲਿਆ ਜਾਂਦਾ ਹੈ? ਮੈਂ ਬੜੇ ਵਸੂਖ ਨਾਲ ਗੱਲ ਕਰ ਰਿਹਾ ਹਾਂ ਕਿ ਸਰਕਾਰੀ ਸਕੂਲਾਂ ਨੂੰ ਮਿਲਣ ਵਾਲੇ ਫੰਡਸ ਦੇ ਹਾਲਾਤ ਇਹ ਨੇ ਕਿ ਉਹਨਾਂ ਵਿੱਚੋਂ ਮਸਾਂ ਹੀ 50% ਜਾਇਜ਼ ਕੰਮਾਂ ਉੱਤੇ ਖਰਚ ਹੁੰਦੇ ਨੇ। ਬਾਕੀ ਬੇਸ਼ਤਰ ਸਕੂਲਾਂ ਵਿੱਚ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਬੇਸ਼ਤਰ ਸਕੂਲਾਂ ਦੀ ਨਿਜ਼ਾਮੀਆਂ ਆਪਣੀਆਂ ਦਿਹਾੜੀਆਂ ਪੱਕੀਆਂ ਕਰ ਰਹੀ ਹੈ। ਮੁਮਕਿਨ ਹੈ ਉਸਤਾਦ ਮੇਰੇ ਤੋਂ ਨਾਰਾਜ਼ ਹੋ ਜਾਣ, ਸ਼ਿਕਾਇਤ ਕਰਨ ਜਾਂ ਮੈਨੂੰ ਮੰਦਾ ਵੀ ਬੋਲਣ, ਪਰ ਬੇਲੀਓ ਮੈਂ ਤੁਹਾਨੂੰ ਕਈ ਅਜਿਹਾ ਸਕੂਲ ਵਿਖਾਉਣ ਨੂੰ ਤਿਆਰ ਹਾਂ ਜਿੱਥੇ ਬਾਕਾਇਦਗੀ ਨਾਲ ਇੰਤਜ਼ਾਮੀਆਂ ਆਰਾਮਖੋਰੀ ਕਰਦੀ ਹੈ। ਫੰਡਸ ਸਰਕਾਰ ਤੋਂ ਲੈ ਕੇ ਉਹਨਾਂ 'ਤੇ ਖਰਚ ਨਹੀਂ ਕੀਤਾ ਜਾਂਦਾ ਜਿੱਥੇ ਲੋੜ ਹੁੰਦੀ ਹੈ। ਮੈਂ ਪਿਛਲੇ ਦਿਨੀਂ 2 ਸਰਕਾਰੀ ਸਕੂਲਾਂ ਉੱਤੇ ਕੰਮ ਕਰਾਇਆ। ਉਹਨਾਂ ਦੋਵਾਂ ਸਰਕਾਰੀ ਸਕੂਲਾਂ ਦੇ ਹਾਲਾਤ ਇਹ ਸਨ ਕਿ ਜੇਕਰ ਦਰੁਸਤ ਤਰੀਕੇ ਨਾਲ ਆਰਟ ਕੀਤਾ ਜਾਏ ਤਾਂ ਇੰਨੇ ਕੁ ਪ੍ਰੈਕਟੀਕਲ
ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏਗੀ ਕਿ ਅਸੀਂ ਤਾਲੀਮੀ ਹਵਾਲੇ ਨਾਲ ਪਿੱਛੇ ਕਿਉਂ ਹਾਂ। ਮੈਂ ਮੋਹਤਰਮ ਵਜ਼ੀਰ ਤਾਲੀਮ ਰਾਣਾ ਸਿਕੰਦਰ ਆਜ਼ਾਦ ਨੂੰ ਅਤੇ ਇਹਦੇ ਨਾਲ ਟੀਚਰ ਯੂਨੀਅਨ ਦੇ ਕਰਤਾ ਧਰਤਾ ਜਿੰਨੇ ਵੀ ਮਾਨਯੋਗ ਲੀਡਰ ਨੇ ਉਹਨਾਂ ਸਭ ਨੂੰ ਦਾਅਵਤ ਦਿੰਦਾ ਹਾਂ ਕਿ ਤੁਸੀਂ ਕਿਸੇ ਗੈਰ ਜਾਬਤ ਫਰਮ ਤੋਂ ਮੇਰੇ ਦੱਸੇ ਸਕੂਲਾਂ ਦਾ ਆਰਟ ਕਰਵਾ ਲਵੋ। ਮੈਂ ਤੁਹਾਨੂੰ 5 ਸਕੂਲਾਂ ਦੇ ਨਾਂ ਦੱਸਾਂਗਾ, ਉੱਥੋਂ ਦੀ ਵੱਡੀ ਕਰਪਸ਼ਨ ਦੀ ਕਹਾਣੀ ਤੁਹਾਡੇ ਸਾਹਮਣੇ ਰੱਖਾਂਗਾ ਅਤੇ ਤੁਸੀਂ ਰੱਦ ਕਰਕੇ ਵਿਖਾ ਦੇਣਾ। ਸੱਜਣ ਪਿਆਰਿਓ, ਮੈਂ ਅਰਜ਼ ਕੀਤਾ ਹੈ ਨਾ ਕਿ ਤਾਲੀਮ ਕਾਗਜ਼ ਦੇ ਟੁਕੜੇ ਉੱਤੇ ਡਿਗਰੀ ਦਾ ਨਿਸ਼ਾਨ ਨਹੀਂ। ਤਾਲੀਮ ਜੇਕਰ ਤਰਬੀਅਤ ਦੇ ਨਾਲ ਹੋਵੇ ਤਾਂ ਇਨਸਾਨ ਨੂੰ ਬੁਲੰਦ ਦਰਜਾ ਦਿੰਦੀ ਹੈ, ਅਤੇ ਜੇਕਰ ਇਹ ਤਾਲੀਮ ਰੱਟਾ ਜਾਂ ਫਿਰ ਅਮਲੀ ਤਰਬੀਅਤ ਤੋਂ ਦੂਰ ਹੋਵੇ ਤਾਂ ਇਹਦੇ ਚਾਨਣ ਵਿੱਚ ਤੁਸੀਂ ਜਹਾਲਤ ਦੇ ਹਨੇਰੀ ਰਾਵਾਂ ਵਿੱਚ ਲੰਮਾ ਸਫ਼ਰ ਨਹੀਂ ਕਰ ਸਕਦੇ। ਕਿਉਂ ਜੋ ਰੱਟਾ ਸਿਸਟਮ ਮਸਨੂਈ ਐਨਰਜੀ ਤੇ ਦੇ ਸਕਦਾ ਹੈ, ਪਰ ਹਕੀਕਤ ਦੇ ਵਿੱਚ ਇਹਦੀ ਕੋਈ ਅਸੀਅਤ ਨਹੀਂ। ਮੈਂ ਅੱਜ ਦੀ ਗੱਲ ਦੇ ਅਖੀਰ ਉੱਤੇ ਆਪਣੀ ਵਜ਼ਾਰਤ ਤਾਲੀਮ ਤੋਂ ਲੈ ਕੇ ਉਸਤਾਦਾਂ ਤੱਕ ਅਤੇ ਵਜ਼ੀਰਾਂ ਤੋਂ ਲੈ ਕੇ ਆਪੋਜ਼ਿਸ਼ਨ ਲੀਡਰ ਤੱਕ ਹਰ ਮਾਨਯੋਗ ਹਸਤੀ ਨੂੰ ਅਰਜ਼ ਕਰਾਂਗਾ ਕਿ ਰੱਬ ਦੇ ਨਾਂ ਉੱਤੇ ਸਾਡਾ ਤਾਲੀਮੀ ਸਿਸਟਮ ਠੀਕ ਕਰੋ। ਸਕੂਲਾਂ ਨੂੰ ਠੇਕੇ ਦੇਣਾ ਕੋਈ ਸਿਆਣਪ ਜਾਂ ਚੰਗੀ ਗੱਲ ਨਹੀਂ। ਜੇਕਰ ਗੈਰ ਸਰਕਾਰੀ ਤਨਜ਼ੀਮਾਂ ਉਸਤਾਦਾਂ ਨੂੰ 10-10 ਹਜ਼ਾਰ ਤਨਖਾਹ ਦੇ ਕੇ ਬਿਹਤਰ ਨਤੀਜੇ ਲੈ ਸਕਦੀਆਂ ਨੇ ਅਤੇ ਫਿਰ ਉਹ ਸੈਕਟਰੀ ਐਜੂਕੇਸ਼ਨ ਅਫੀਸਰਸ ਅਤੇ ਸਾਰੀ ਇੰਤਜ਼ਾਮੀਆਂ ਲੱਖਾਂ ਰੁਪਏ ਤਨਖਾਹ ਸਹੂਲਤਾਂ ਦੇ ਕੇ ਚੰਗੀਆਂ ਗੱਡੀਆਂ ਲੈ ਕੇ ਸਰਕਾਰ ਤੋਂ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾ ਸਕਦੇ। ਅਸਲ ਗੱਲ ਮੱਖੀ ਉੱਤੇ ਮੱਖੀ ਮਾਰਨਾ ਹੈ। ਗੁਨਾਹ ਅਤੇ ਸਵਾਬ ਕਿਸੇ ਇੱਕ ਸ਼ਖਸ ਦੇ ਨਾਵੇਂ ਲੱਗੇ, ਉਹਦਾ ਪੂਰਾ ਇਹਤਸਾਬ ਹੋਵੇ ਅਤੇ ਜ਼ਿੰਮੇਵਾਰੀ ਨਿਭਾਉਣ ਉੱਤੇ ਉਹਨੂੰ ਇਨਾਮ ਕਿਰਮ ਦਿੱਤਾ ਜਾਏ, ਤਾਂ ਫਿਰ ਮੈਂ ਵੇਖਦਾ ਹਾਂ ਕਿ ਸਿਸਟਮ ਕਿਵੇਂ ਸਿੱਧਾ ਨਹੀਂ ਹੋ ਸਕਦਾ। ਮੈਂ ਇਹ ਵੀ ਅਰਜ਼ ਕਰਾਂਗਾ ਕਿ ਤੁਸੀਂ ਸਿਰਫ ਇੱਕ ਸਕੂਲ ਤਜਰਬਾਤੀ ਤੌਰ 'ਤੇ ਜਾਂ ਕਾਲਜ ਮੇਰੇ ਸਪੁਰਦ ਕਰ ਦਿਓ। ਮੈਂ 1 ਸਾਲ ਦੇ ਅੰਦਰ ਅੰਦਰ ਤੁਹਾਨੂੰ ਅਜਿਹਾ ਮਿਸਾਲੀ ਅਦਾਰਾ ਬਣਾ ਕੇ ਦੇ ਦੇਵਾਂਗਾ ਜਿਹਦੇ ਵਿੱਚ ਨਾ ਤਾਂ ਉਸਤਾਦਾਂ ਦੀ ਤਨਖਾਹ 60-70 ਹਜ਼ਾਰ ਤੋਂ ਥੱਲੇ ਹੋਵੇਗੀ ਅਤੇ ਨਾ ਹੀ ਤਾਲਬ ਇਲਮਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਬਗੈਰ ਤਾਲੀਮ ਦਿੱਤੀ ਜਾਏਗੀ। ਮੇਰੇ ਵਰਗਾ ਬੰਦਾ ਜੇ ਇਹ ਕਰ ਸਕਦਾ ਹੈ, ਫਿਰ ਪੂਰੇ ਦਾ ਪੂਰਾ ਸਕੂਲ ਸਿਸਟਮ ਇਹ ਜ਼ਿੰਮੇਵਾਰੀ ਕਿਉਂ ਨਹੀਂ ਨਿਭਾ ਸਕਦਾ। ਮੈਂ ਉਮੀਦ ਕਰਦਾ ਹਾਂ ਕਿ ਰਾਣਾ ਸਿਕੰਦਰ ਆਜ਼ਾਦ ਇਸ ਗੱਲ 'ਤੇ ਤਵੱਜੋ ਦੇਣਗੇ ਅਤੇ ਪੰਜਾਬ ਦੇ ਤਾਲੀਮੀ ਨਿਜ਼ਾਮ ਨੂੰ ਆਊਟਸੋਰਸ ਕਰਨ ਦੀ ਬਜਾਏ ਇਹਦੇ ਬਿਹਤਰੀ ਲਿਆਉਣ ਦੀ ਕੋਸ਼ਿਸ਼ ਕਰਨਗੇ। ਸਕੂਲਾਂ ਨੂੰ ਠੇਕੇ ਉੱਤੇ ਦੇਣਾ ਹਾਰ ਮੰਨਣ ਦੇ ਮੁਤਰਾਦਿਫ ਹੈ, ਅਤੇ ਜਦੋਂ ਕੋਈ ਹਾਰ ਮੰਨ ਲਵੇ ਤਾਂ ਫਿਰ ਉਹਦੇ ਅੰਦਰੋਂ ਜਿੱਦ ਦਾ ਜਜ਼ਬਾ ਅਤੇ ਕੋਸ਼ਿਸ਼ ਖਤਮ ਹੋ ਜਾਂਦੀ ਹੈ। ਰੱਬ ਅੱਗੇ ਦੁਆ ਹੈ ਕਿ ਸਾਡੇ ਉਸਤਾਦਾਂ ਨੂੰ ਉਹਨਾਂ ਉਸਤਾਦਾਂ ਦੀ ਰਾਹ ਉੱਤੇ ਚੱਲਣ ਦੀ ਤੌਫੀਕ ਦੇਵੇ ਜਿਹਨਾਂ ਦਿਨ ਰਾਤ ਇੱਕ ਕਰਕੇ ਪੜਿਆਰਾਂ ਦੀ ਇਲਮੀ ਤਰਬੀਅਤ ਕੀਤੀ ਅਤੇ ਉਹਦੇ ਦਿਮਾਗ ਵਿੱਚ ਇਲਮ ਦੀ ਸ਼ਮਾ ਰੋਸ਼ਨ ਕਰਤੀ। ਕੰਮ ਚੋਰ ਉਸਤਾਦਾਂ ਨੂੰ ਸਕੂਲਾਂ 'ਚੋਂ ਫਾਰਮ ਕੀਤਾ ਜਾਏ ਅਤੇ ਆਰਾਮ ਹੋਰ ਇੰਤਜ਼ਾਮੀਆਂ ਉੱਤੇ ਵੀ ਕੜੀ ਗਿਫਟ ਕੀਤੀ ਜਾਏ। ਅਗਲੇ ਦਿਨਾਂ ਵਿੱਚ ਇਸ ਮਾਮਲੇ ਉੱਤੇ ਮਜ਼ੀਦ ਵਿਚਾਰ ਵਟਾਂਦਰਾ ਕਰਾਂਗੇ ਅਤੇ ਤੁਹਾਡੇ ਸਾਹਮਣੇ ਅਜਿਹੇ ਖੌਫਨਾਕ ਹਕਾਇਕ ਲੈ ਕੇ ਆਵਾਂਗੇ ਜਿਹੜੇ ਤੁਹਾਨੂੰ ਹਰ ਸ਼ੈ ਖੋਲ੍ਹ ਕੇ ਦੱਸ ਦੇਵਾਂਗੇ ਕਿ ਸਾਡੀ ਕੌਮ ਇਲਮੀ ਰਾਹਾਂ ਉੱਤੇ ਟੁਰਦੀ ਕੁਰਾਏ ਕਿਵੇਂ ਪੈ ਗਈ ਹੈ। ਅੱਜ ਲਈ ਨਹੀਂ, ਇਜਾਜ਼ਤ ਦਿਓ। ਰੱਬ ਰੱਖਾ।